ਬਿਸਮਿਲ੍ਲਾਹ ਰਹਿਮਾਨ ਰਹੀਮ। ਸੱਜਣੋ ਤੇ ਮਿੱਤਰੋ, ਹਰ ਦੌਰ ਦੇ ਸਿਆਸੀ ਮਾਹੌਲ ਦੀਆਂ ਲੋੜਾਂ ਥੋੜ੍ਹਾ ਵੱਖੋ ਵੱਖ ਹੁੰਦੀਆਂ ਨੇ। ਕਦੀ ਮੁਜ਼ਾਮਤ ਦਾ ਦੌਰ ਹੁੰਦਾ ਹੈ ਅਤੇ ਕਦੀ ਮਾਮਲਾਤ ਨੂੰ ਗੱਲਬਾਤ ਰਾਹੀਂ ਤੋੜ ਅਪਣਾਉਣਾ ਪੈਂਦਾ ਹੈ। ਇਹ ਸਿਆਸੀ ਕਿਆਦਤ ਦੀ ਸਮਝ ਬੂਝ ਦਾ ਵੱਡਾ ਇਮਤਿਹਾਨ ਸਮਝਿਆ ਜਾਂਦਾ ਹੈ ਕਿ ਉਹ ਕਦੋਂ ਸਿਆਸੀ ਸਿਧਾਂਤ ਉੱਤੇ ਕਿਹੜੀ ਚਾਲ ਚੱਲਦੀ ਹੈ। ਬਾਜ਼ ਔਕਾਤ ਸਿਆਣਾ ਸਿਆਸਤਦਾਨ ਪਿਆਦੇ ਹੱਥੋਂ ਬਾਦਸ਼ਾਹ ਵੀ ਭਰਾ ਦਿੰਦਾ ਹੈ ਅਤੇ ਕਦੀ ਕਦੀ ਉਹਦੀ ਚਾਲ ਬਦਤਰੀਨ ਹਾਰ ਦਾ ਜਵਾਬ ਆਪੇ ਹੀ ਫਰਾਹਮ ਕਰ ਦਿੰਦੀ ਹੈ। ਅਸੀਂ ਆਪਣੇ ਸਿਆਸੀ ਮਾਹੌਲ ਦਾ ਜਾਇਜ਼ਾ ਲਈਏ ਅਤੇ ਇਹਦੇ ਵਿੱਚ ਤਿੰਨ ਵੱਡੇ ਖਿਡਾਰੀ ਸਾਹਮਣੇ ਨਜ਼ਰ ਆਉਂਦੇ ਨੇ ਅਤੇ ਚੌਥਾ ਖਿਡਾਰੀ ਉਹ ਹੈ ਜਿਹੜਾ ਵਜੂਦ ਤਾਂ ਰੱਖਦਾ ਹੈ ਪਰ ਬਜ਼ਾਹਰ ਵਹਾਰੀ ਨਹੀਂ ਦਿੰਦਾ। ਅਸੀਂ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਈਏ, ਸਾਡੀਆਂ ਸਿਆਸੀ ਮੁਆਸ਼ੀ ਅਤੇ ਦਫਾਈ ਲੋੜਾਂ ਅਜਿਹੀਆਂ ਨੇ ਕਿ ਅਸੀਂ ਇਸ ਤੀਜੇ ਖਿਡਾਰੀ ਨੂੰ ਮੈਦਾਨੋਂ ਬਾਹਰ ਨਹੀਂ ਕਰ ਸਕਦੇ। ਇਸ ਤੋਂ ਅਗਲੀ ਗੱਲ ਇਹ ਕਿ ਜਿਹੜੇ ਸਾਡੇ ਸਿਆਸੀ ਖਿਡਾਰੀ ਨੇ ਉਹਨਾਂ ਨੇ ਆਪਣੇ ਅਮਲ ਤੋਂ ਸਾਬਤ ਕੀਤਾ ਹੈ ਕਿ ਬੇਸ਼ਤਰ ਕੱਚੀਆਂ ਚਾਲਾਂ ਚੱਲ ਕੇ ਉਲਟਾ ਰਿਆਸਤ ਦਾ ਨੁਕਸਾਨ ਕਰਦੇ ਨੇ। ਬਹਰਹਾਲ ਜਿਨ੍ਹਾਂ ਤਿੰਨਾਂ ਖਿਡਾਰੀਆਂ ਦਾ ਮੈਂ ਜ਼ਿਕਰ ਕਰ ਰਿਹਾ ਸਾਂ, ਉਹਨਾਂ ਵਿੱਚੋਂ ਦੋ ਆਪਣੀ ਸਿਆਸੀ ਅਕਲ ਅਤੇ ਸ਼ਊਰ ਨਾਲ ਹੁਣ ਇੰਨੇ ਸਮਝਦਾਰ ਹੋ ਚੁੱਕੇ ਨੇ ਕਿ ਕਦੀ ਵੀ ਅਜਿਹਾ ਫੈਸਲਾ ਨਹੀਂ ਕਰਦੇ ਜਿਹਦਾ ਨਤੀਜਾ ਉਹਨਾਂ ਦਾ ਸਿਆਸੀ ਖਸਾਰਾ ਹੋਵੇ। ਇਹ ਦੋ ਖਿਡਾਰੀ ਨਵਾਜ਼ ਲੀਗ ਅਤੇ ਪਾਕਿਸਤਾਨ ਪੀਪਲ ਪਾਰਟੀ ਨੇ। ਤੀਜਾ ਖਿਡਾਰੀ ਇਮਰਾਨ ਖਾਨ ਹੈ, ਜਿਹਨੂੰ ਹਾਲੇ ਵੀ ਗਲਤਫਹਿਮੀ ਹੈ ਕਿ ਉਸਮਾਨ ਬੁਜ਼ਦਾਰਾਂ, ਫਰਾਹ ਗੋਗੀਆਂ ਅਤੇ ਅਜਿਹੀਆਂ ਹੋਰ ਝੂਠਾਂ ਨੂੰ ਪੰਜਾਬ ਉੱਤੇ ਮੁਸੱਲਤ ਕਰਨ ਦੇ ਬਾਵਜੂਦ ਲੁਕਾਈ ਉਹਦੇ ਹੱਕ ਹੀ ਨਿਕਲੇਗੀ। ਮੈਂ ਪਹਿਲੇ ਵੀ ਕਈ ਵਾਰੀ ਇਹ ਗੱਲ ਕੀਤੀ ਹੈ ਕਿ ਮੈਂ ਹਮੇਸ਼ਾ ਤੀਜੀ ਸਿਆਸੀ ਕੁਵਤ ਦੇ ਹੱਕ 'ਚ ਹਾਂ। ਸਾਡੇ ਮੁਲਕ ਨੂੰ ਦੋ ਜਮਾਤੀ ਸਿਸਟਮ ਦੀ ਬਜਾਏ ਅਜਿਹੀ ਮੁਤਬਾਦਲ ਸਿਆਸੀ ਕੁਵਤ ਜ਼ਰੂਰ ਮੁਯੱਸਰ ਰਹਿਣੀ ਚਾਹੀਦੀ ਹੈ ਜਿਹੜੀ ਹਾਲਾਤਾਂ ਨੂੰ ਦਰੁਸਤ ਅੰਦਾਜ਼ ਵਿੱਚ ਕੰਟਰੋਲ ਰੱਖਣ ਦੀ ਪੂਰੀ ਸਲਾਹੀਅਤ ਦੀ ਮਾਲਕ ਹੋਵੇ। ਇਮਰਾਨ ਖਾਨ ਨੇ ਆਪਣੇ ਇਕਤਦਾਰ ਦੇ ਦੌਰਾਨ ਕੁਝ ਅਜਿਹੀਆਂ ਸਿਆਸੀ ਗਲਤੀਆਂ ਕੀਤੀਆਂ ਜਿਨ੍ਹਾਂ ਦਾ ਖਮਿਆਜ਼ਾ ਉਹ ਅੱਜ ਭੁਗਤਦਾ ਹੈ। ਬਾਕੀ ਇਹ ਕਹਾਣੀਆਂ ਕਿ ਉਹਨੇ ਕਰਪਸ਼ਨ ਕੀਤੀ, ਤੋਸ਼ਾਖਾਨਾ ਵਿੱਚ ਚੋਰੀ ਕੀਤੀ ਜਾਂ ਫਿਰ ਹੋਰ ਅਜਿਹੀਆਂ ਹੋਰ ਵਾਰਦਾਤਾਂ ਪਾਈਆਂ, ਇਹ ਤੁਸੀਂ ਵੀ ਜਾਣਦੇ ਹੋ ਅਤੇ ਮੈਂ ਵੀ ਕਿ ਇਹਨਾਂ ਵਿੱਚ ਕਿੰਨੀ ਸਦਾਕਤ ਅਤੇ ਕਿੰਨਾ ਕੁ ਵਜ਼ਨ ਹੈ। ਸੱਜਣ ਪਿਆਰਿਓ, ਪੰਜਾਬ ਹਮੇਸ਼ਾ ਤੋਂ ਮੁਲਕੀ ਸਿਆਸਤ ਦਾ ਫੈਸਲਾ ਕਰਦਾ ਹੈ। ਜਿਹੜਾ ਪੰਜਾਬ ਦੇ ਮਿਜ਼ਾਜ ਨੂੰ ਸਮਝ ਲਵੇ ਉਹ ਤੋਂ ਤਾਜ ਅਤੇ ਤਖਤ ਖੋਹਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਇਮਰਾਨ ਖਾਨ ਨੂੰ ਵੀ ਪੰਜਾਬ ਮਿਲਿਆ ਸੀ, ਉਹਨੂੰ ਵੀ ਤਕਦੀਰ ਨੇ ਅਜਿਹਾ ਮੌਕਾ ਦਿੱਤਾ ਜਿਸ ਤੋਂ ਫਾਇਦਾ ਚੁੱਕ ਕੇ ਉਹ ਇਕਤਦਾਰ ਦੇ ਇਸ ਮਜ਼ਬੂਤ ਪਾਵੇ ਨੂੰ ਹਮੇਸ਼ਾ ਲਈ ਆਪਣੇ ਹੱਕ 'ਚ ਕਰ ਸਕਦਾ ਸੀ। ਪਰ ਬਦਕਿਸਮਤੀ ਵੇਖੋ ਕਿ ਉਹਨੇ ਮੁਲਕ ਦੀ 60% ਤੋਂ ਜ਼ਿਆਦਾ ਆਬਾਦੀ ਦੇ ਇਸ ਅਜ਼ੀਮੋ ਸ਼ਾਨ ਪਿਛੋਕੜ ਰੱਖਣ ਵਾਲੇ ਸੂਬੇ ਉੱਤੇ ਉਸਮਾਨ ਬੁਜ਼ਦਾਰ ਜੀ ਨਾਲਾਇਕ ਕਿਆਦਤ ਮੁਸੱਲਤ ਕਰਤੀ। ਅਜਿਹਾ ਵਜ਼ੀਰ ਆਲਾ ਜਿਹਨੂੰ ਇਹ ਵੀ ਨਹੀਂ ਸੀ ਪਤਾ ਕਿ ਰਿਆਸਤ ਅਤੇ ਸਿਸਟਮ ਕਿਵੇਂ ਚੱਲਦਾ ਹੈ। ਇਸ ਤੋਂ ਵੱਡੀ ਬਦਕਿਸਮਤੀ ਕਿ ਫਰਾਹ ਗੋਗੀ ਦੀ ਚਾਤਰ ਔਰਤ ਨਾ ਸਿਰਫ ਇਮਰਾਨ ਖਾਨ ਦਾ ਘਰ ਮੁਤਾਸਰ ਕਰਦੀ ਰਹੀ ਬਲਕਿ ਪੂਰੀ ਤਰ੍ਹਾਂ ਪੰਜਾਬ ਦੇ ਇਕਤਦਾਰ ਉੱਤੇ ਹਾਵੀ ਰਹੀ। ਖਾਨ ਹੋਰੀ ਅਗਰ ਚਾਹੁੰਦੇ ਤਾਂ ਪੰਜਾਬ ਨੂੰ ਸਿੱਧਾ ਰੱਖ ਸਕਦੇ ਸੀ। ਉਹ ਇਹ ਦਾਅਵਾ ਬਾਰਾ ਕਰਦੇ ਰਹੇ ਕਿ ਪੰਜਾਬ ਦੀ ਹਕੂਮਤ ਬਰਾਹ ਰਾਸਤ ਉਹਨਾਂ ਦੀ ਸੁਪਰਵੀਜ਼ਨ ਚੱਲ ਰਹੀ ਹੈ। ਮੈਂ ਸਮਝਦਾ ਹਾਂ ਕਿ ਇਮਰਾਨ ਖਾਨ ਦੀ ਥਾਵੇਂ ਕੋਈ ਵੀ ਹੁੰਦਾ ਉਹਨੂੰ ਧੋਖਾ ਦਿੱਤਾ ਜਾ ਸਕਦਾ ਸੀ। ਪਰ ਜਦ ਕਿਸੇ ਬੰਦੇ ਨੂੰ ਬਾਰ ਇਹ ਖਬਰ ਦਿੱਤੀ ਜਾਏ ਕਿ ਤੇਰੇ ਹੇਠਾਂ ਤੇਰੇ ਨਾਂ ਦਾ ਫਾਇਦਾ ਚੁੱਕ ਕੇ ਲੋਕ ਕੀ ਹਨੇਰ ਪਾ ਰਹੇ ਨੇ, ਫਿਰ ਇੱਕ ਵਾਰੀ ਤਾਂ ਲਾਜ਼ਮੀ ਚਾਹੀਦਾ ਸੀ ਕਿ ਇਲਜ਼ਾਮਾਤ ਦਾ ਨਿਤਾਰਾ ਕੀਤਾ ਜਾਂਦਾ। ਪਰ ਖਾਨ ਉਹਨਾਂ ਨੇ ਹਮੇਸ਼ਾ ਗੋਗੀ ਅਤੇ ਉਹਦੇ ਹਵਾਰੀਆਂ ਦਾ ਦਫਾ ਕੀਤਾ। ਮੈਨੂੰ ਉਦੋਂ ਬੜੀ ਹੈਰਤ ਹੋਈ ਜਦੋਂ ਖਾਨ ਉਹਦੀ ਹਕੂਮਤ ਜਾ ਚੁੱਕੀ ਸੀ ਅਤੇ ਮੀਡੀਆ ਉੱਤੇ ਕਿਸੇ ਨੇ ਫਰਾਹ ਗੋਗੀ ਬਾਰੇ ਉਹਨਾਂ ਨਾਲ ਸਵਾਲ ਕੀਤਾ। ਜਵਾਬ ਵਿੱਚ ਇਮਰਾਨ ਖਾਨ ਨੇ ਨਾ ਸਿਰਫ ਫਰਾਹ ਗੋਗੀ ਦਾ ਦਫਾ ਕੀਤਾ ਬਲਕਿ ਇਹ ਗਿਲਾ ਵੀ ਕੀਤਾ ਕਿ ਇੱਕ ਇੰਤਹਾਈ ਮਕਬੂਲ ਖਾਤੂਨ ਦੇ ਖਿਲਾਫ ਨਾਜਾਇਜ਼ ਮੁਹਿੰਮ ਚਲਾਈ ਜਾ ਰਹੀ ਹੈ। ਮੈਂ ਜਦ ਇਹ ਰਵੱਈਆ ਵੇਖਿਆ ਅਤੇ ਉਸੇ ਵੇਲੇ ਮੇਰੇ ਦਿਲ ਨੇ ਗਵਾਹੀ ਦੇ ਦਿੱਤੀ ਕਿ ਖਾਨ ਹੋਰੀ ਹੁਣ ਜ਼ਵਾਲ ਦੀ ਉਸ ਦਲਦਲ ਵਿੱਚ ਜਾ ਰਹੇ ਨੇ ਜਿੱਥੋਂ ਇਹਨਾਂ ਦੀ ਵਾਪਸੀ ਬਹੁਤ ਮੁਸ਼ਕਿਲ ਹੋਏਗੀ। ਇਹਦੇ ਬਾਵਜੂਦ ਉਹਨਾਂ ਦੇ ਬਿਆਨੀ ਵਿੱਚ ਬਹੁਤ ਸਾਰੀਆਂ ਖਾਮੀਆਂ ਤੋਂ ਕੁਤਾਹੀਆਂ ਸਨ। ਜੇਕਰ ਉਹ ਗੋਗੀ ਜਾਂ ਲੋਕਾਂ ਦਾ ਦਫਾ ਨਾ ਕਰਦੇ ਤਾਂ ਸ਼ਾਇਦ ਮਾਮਲਾਤ ਇਸ ਤੋਂ ਬਹੁਤ ਬਿਹਤਰ ਹੁੰਦੇ। ਬਹਰਹਾਲ ਇਹ ਉਹਨਾਂ ਦਾ ਫੈਸਲਾ ਸੀ। ਉਹਨਾਂ ਆਪਣੀਆਂ ਤਰਜੀਹਾਤ ਕੀ ਰੱਖਣੀਆਂ ਨੇ ਅਤੇ ਕਿੰਨਾ ਲੋਕਾਂ ਉੱਤੇ ਇਨਸਾਰ ਕਰਨਾ ਹੈ। ਅਸੀਂ ਤਾਂ ਇਹੋ ਆਖ ਸਕਦੇ ਹਾਂ ਕਿ ਇਮਰਾਨ ਖਾਨ ਇਸ ਕੌਮ ਦੇ ਮਕਬੂਲ ਲੀਡਰਾਂ ਵਿੱਚੋਂ ਇੱਕ ਸੀ ਅਤੇ ਅੱਜ ਵੀ ਉਹਦੇ ਚਾਹਵਾਨ ਦੀ ਗਿਣਤੀ ਘੱਟ ਨਹੀਂ। ਸਿਆਸੀ ਗਲਤੀਆਂ ਸਨ ਜਿਨ੍ਹਾਂ ਨੇ ਉਹਨਾਂ ਨੂੰ ਇਹ ਦਿਨ ਵਿਖਾਏ। ਸੱਜਣ ਪਿਆਰਿਓ, ਮੈਂ ਜਿਵੇਂ ਅਰਜ਼ ਕੀਤੀ ਕਿ ਪੰਜਾਬ ਉਹ ਸੂਬਾ ਹੈ ਜਿਹੜਾ ਕਿਸੇ ਵੀ ਸਿਆਸੀ ਜਮਾਤ ਨੂੰ ਇਕਤਦਾਰ ਦੇ ਸਗਾਸਤ ਤੱਕ ਪੜਾਉਂਦਾ ਹੈ। ਇਹ ਰਾਜ਼ ਪਹਿਲਾਂ ਮੀਆਂ ਨਵਾਜ਼ ਸ਼ਰੀਫ ਨੇ ਲੱਭਿਆ
ਤੇ ਫਿਰ ਉਹਦੀ ਧੀ ਮਰੀਮ ਨਵਾਜ਼ ਚੰਗੀ ਤਰ੍ਹਾਂ ਜਾਣ ਚੁੱਕੀ ਹੈ ਕਿ ਜੇਕਰ ਮੈਂ ਪੰਜਾਬ ਨੂੰ ਰਾਜੀ ਰੱਖਾਂਗੀ ਤੇ ਮੇਰਾ ਇਕਤਦਾਰ ਕਦੀ ਨਹੀਂ ਡੋਲੇਗਾ। ਕਿਉਂ ਜੇ ਪੰਜਾਬ ਦੇ ਲੋਕ ਜਿਹਦੇ ਨਾਲ ਖਲੋ ਜਾਣ ਫਿਰ ਉਹਦਾ ਸਾਥ ਨਹੀਂ ਛੱਡਦੇ। ਜੇਕਰ ਕੋਈ ਪੰਜਾਬੀਆਂ ਨੂੰ ਧੋਖਾ ਦੇਵੇ, ਉਹਨਾਂ ਦੀ ਮੁਹੱਬਤ ਦਾ ਨਾਜਾਇਜ਼ ਫਾਇਦਾ ਚੁੱਕ ਕੇ ਇਕਤਦਾਰ ਨੂੰ ਆਪਣਾ ਹੱਕ ਜਾਣ ਲਵੇ, ਤੇ ਫਿਰ ਇਹ ਕੌਮ ਉਹਦੇ ਨਾਲ ਉਹ ਸਲੂਕ ਕਰਦੀ ਹੈ ਕਿ ਦੁਬਾਰਾ ਇਕਤਦਾਰ ਕੀ ਆਵਾਮ ਵਿੱਚ ਬੁਹਾਰੀ ਦੇਣ ਦੇ ਕਾਬਲ ਵੀ ਨਹੀਂ ਛੱਡਦੀ। ਇਹਦੀ ਮਿਸਾਲ ਪਾਕਿਸਤਾਨ ਪੀਪਲ ਪਾਰਟੀ ਦਿੱਤੀ ਜਾ ਸਕਦੀ ਹੈ, ਜਿਹੜੀ ਜਮਾਤ ਪੰਜਾਬ ਵਿੱਚ ਤਸ਼ਕੀਲ ਪਾਈ, ਜਿਹਦਾ ਮੁੱਢ ਇਸ ਸੂਬੇ 'ਚ ਬੰਨਿਆ ਗਿਆ। ਜਦ ਉਸ ਜਮਾਤ ਨੇ ਸੁਬਾਈਅਤ ਨੂੰ ਸਿਆਸਤ ਉੱਤੇ ਹਾਵੀ ਕਰ ਲਿਆ, ਫਿਰ ਪੰਜਾਬੀਆਂ ਨੇ ਪੀਪਲ ਪਾਰਟੀ ਵੱਲ ਪਰਤ ਕੇ ਕਦੀ ਨਹੀਂ ਵੇਖਿਆ। ਮਰੀਮ ਨਵਾਜ਼ ਨੇ ਬਸੰਤ ਦਾ ਤਿਉਹਾਰ ਮਨਾ ਕੇ ਆਪਣੀ ਬਿਹਤਰੀਨ ਮੈਨੇਜਮੈਂਟ ਨਾਲ ਸਾਬਤ ਕੀਤਾ ਹੈ ਕਿ ਉਹ ਪੰਜਾਬ ਨਾਲ ਮੁਹੱਬਤ ਕਰਦੀਆਂ ਨੇ। ਇਹਦੇ ਨਾਲ ਨਾਲ ਜਿਵੇਂ ਉਹਨਾਂ ਨੇ ਜੁਰਾਇਮ ਉੱਤੇ ਕਾਬੂ ਪਾਉਣ ਦਾ ਸਿਲਸਿਲਾ ਜਾਰੀ ਰੱਖਿਆ ਹੋਇਆ ਹੈ, ਇਹ ਸਭ ਪੰਜਾਬੀਆਂ ਲਈ ਉਹ ਪਿਆਰ ਹੈ ਜਿਹਦਾ ਜਵਾਬ ਇਹ ਕੌਮ ਹਮੇਸ਼ਾ ਮੁਹੱਬਤ ਨਾਲ ਦਿੰਦੀ ਆਈ ਹੈ। ਤਰੱਕੀਆਤੀ ਕੰਮ ਹੋਣ ਜਾਂ ਫਿਰ ਸਿਹਤ ਤੇ ਤਾਲੀਮ ਦੇ ਮਨਸੂਬੇ, ਦੇਸ਼ ਪੰਜਾਬ ਦੂਜੇ ਸੂਬਿਆਂ ਤੋਂ ਕਈ ਦਿਹਾਈਆਂ ਅੱਗੇ ਵਹਾਰੀ ਦੇ ਰਿਹਾ ਹੈ। ਹੁਣ ਕੋਈ ਸਿਰਫ ਔਰ ਸਿਰਫ ਸਿਆਸੀ ਮੁਹਾਸਬਤ ਬਾਰੇ ਪੰਜਾਬ ਬਾਰੇ ਮੰਦਾ ਬੋਲੇ ਜਾਂ ਫਿਰ ਇਹਦੀ ਹਕੂਮਤ ਨੂੰ ਬੁਰਾ ਆਖੇ ਤੇ ਉਹਦਾ ਜ਼ਾਤੀ ਨਜ਼ਰੀਆ ਹੋਵੇਗਾ। ਇਹਦੇ ਵਿੱਚ ਕੋਈ ਹਕੀਕਤ ਨਹੀਂ ਹੋ ਸਕਦੀ। ਸੱਜਣ ਪਿਆਰਿਓ, ਬਸੰਤ ਦੇ ਤਿਉਹਾਰ ਦੀ ਗੱਲ ਨਿਕਲੀ ਹੈ ਤੇ ਮੈਂ ਅਰਜ਼ ਕਰਦਾ ਜਾਵਾਂ ਕਿ ਪੰਜਾਬੀਆਂ ਨੇ ਜਿਸ ਸ਼ਿੱਦਤ ਤੇ ਮੁਹੱਬਤ ਦਾ ਮੁਜ਼ਾਹਰਾ ਕੀਤਾ ਹੈ, ਇਹਦੀ ਮਿਸਾਲ ਮਾਜ਼ੀ 'ਚ ਬਹੁਤ ਘੱਟ ਲੱਭਦੀ ਹੈ। ਸ਼ਾਇਦ ਇਹਦੀ ਵੱਡੀ ਵਜ੍ਹਾ ਪੂਰੇ 25 ਵਰ੍ਹੇ ਦਾ ਫਾਸਲਾ ਹੈ ਜਿਹਦੇ ਮਗਰੋਂ ਇਸ ਕੌਮ ਨੂੰ ਬਸੰਤ ਦਾ ਤਿਉਹਾਰ ਨਸੀਬ ਹੋਇਆ। ਪੰਜਾਬ ਹਾਊਸ ਨੇ ਵੀ ਇਸ ਮੌਕੇ 'ਤੇ ਵੱਡੀ ਖੁਸ਼ੀ ਦਾ ਮੁਜ਼ਾਹਰਾ ਕਰਦਿਆਂ ਸਭ ਸੱਜਣਾ ਮਿੱਤਰਾਂ ਨੂੰ ਖੁੱਲ੍ਹਾ ਸੱਦਾ ਦਿੱਤਾ ਸੀ। ਅਸੀਂ ਪਤੰਗਾਂ ਨੂੰ ਪੰਜਾਬ ਦੇ ਕਲਚਰ ਦਾ ਰੂਪ ਦੇ ਕੇ ਤਿਉਹਾਰ ਮਨਾਇਆ, ਪੰਜਾਬੀ ਮੁਹੱਬਤਾਂ ਬਾਰੇ ਪੈਗਾਮ ਲੋਕਾਂ ਤੱਕ ਪੜਾਏ ਤੇ ਇਹ ਸੁਣਿਆ ਦਿੱਤਾ ਕਿ ਪੰਜ ਦਰਿਆਵਾਂ ਦੀ ਧਰਤੀ ਸਿਰਫ ਔਰ ਸਿਰਫ ਮੁਹੱਬਤ ਕਰਨਾ ਜਾਣਦੀ ਹੈ। ਮੈਂ ਸਭ ਸੱਜਣਾ ਮਿੱਤਰਾਂ ਨੂੰ ਆਖਾਂਗਾ ਕਿ ਜਦ ਵੀ ਕੋਈ ਅਜਿਹਾ ਤਿਉਹਾਰ ਆਵੇ ਤਾਂ ਉਹਨੂੰ ਆਪਣੀ ਕੌਮ ਪ੍ਰਸਤੀ ਨਾਲ ਜੋੜ ਕੇ ਆਪਣੇ ਮਿੱਤਰਾਂ ਅਤੇ ਸੰਗੀਆਂ ਸਣੇ ਹਰ ਕਿਸੇ ਨੂੰ ਪਿਆਰ ਅਤੇ ਭਾਈਚਾਰੇ ਦਾ ਸੁਨੇਹਾ ਦਿਓ। ਖਾਸ ਕਰ ਬੇਗਾਨੀਆਂ ਰਹਿਤਰਾਂ ਦੇ ਵਾਰਸਾਂ ਨੂੰ ਵੀ ਇਹ ਦੱਸੋ ਕਿ ਪੰਜਾਬ ਦਾ ਖਿੱਤਾ ਹਮੇਸ਼ਾ ਵਾਂਗਰ ਅੱਜ ਵੀ ਮੁਹੱਬਤ ਅਤੇ ਪ੍ਰੀਤ ਦੀ ਗੱਲ ਕਰਦਾ ਹੈ। ਸਾਡੇ ਇਹ ਤਿਉਹਾਰ ਅਜਿਹਾ ਕਲਚਰ ਨੇ ਜਿਨ੍ਹਾਂ ਨੇ ਸਦੀਆਂ ਤੋਂ ਸਾਡੀ ਪਹਿਚਾਣ ਬਣ ਕੇ ਦੁਨੀਆ ਨੂੰ ਅਮਨ ਦਾ ਉਹ ਰੁਖ ਵਿਖਾਇਆ ਹੈ ਜਿਹਦੀ ਮਿਸਾਲ ਹਮੇਸ਼ਾ ਤੋਂ ਮੁਹੱਬਤਾਂ ਦੇ ਰੂਪ ਵਿੱਚ ਦਿੱਤੀ ਜਾਂਦੀ ਹੈ। ਗੱਲ ਬਹੁਤ ਦੂਰ ਚਲੇਗੀ। ਅਖੀਰ ਉੱਤੇ ਇਹੋ ਅਰਜ਼ ਕਰਾਂਗਾ ਕਿ ਬੇਲੀਓ, ਜੇ ਤੁਹਾਡਾ ਤਾਲੁਕ ਸਰਕਾਰ ਦੀ ਕਿਸੇ ਵੀ ਮੁਖਾਲਫ ਜਮਾਤ ਨਾਲ ਹੈ ਤਾਂ ਫਿਰ ਮੁਖਾਲਫਤ ਸਿਆਸਤ ਤੱਕ ਮਹਦੂਦ ਰੱਖੋ। ਪੰਜਾਬ ਦੇ ਕਿਸੇ ਤਿਉਹਾਰ ਨੂੰ ਮੰਦਾ ਬੋਲ ਕੇ ਆਪਣੇ ਦਿਲ ਦੀ ਭੜਾਸ ਨਾ ਕੱਢੋ। ਮੈਂ ਅਰਜ਼ ਕੀਤੀ ਸੀ ਕਿ ਪੰਜਾਬ ਦੀ ਸਿਆਸਤ ਦੇ ਵੱਡੇ ਖਿਡਾਰੀ ਜ਼ਰੂਰ ਹੋਣਗੇ, ਪਰ ਜਿਸ ਥਾਵੇਂ ਇਹਦੀ ਵਿਸਾਤ ਵਿਛੀ ਹੋਈ ਹੈ ਉਹ ਧਰਤੀ ਪੰਜਾਬ ਦੀ ਹੈ। ਜੇ ਤੁਸੀਂ ਆਪਣੀਆਂ ਸਿਆਸੀ ਚਾਲਾਂ ਚੱਲਦਿਆਂ ਕੋਈ ਅਜਿਹੀ ਚਵਲ ਮਾਰੋਗੇ ਜਿਹਦੇ ਨਾਲ ਇਸ ਧਰਤੀ ਨੂੰ ਗੁੱਸਾ ਆਏਗਾ, ਤਾਂ ਫਿਰ ਯਾਦ ਰੱਖਣਾ, ਨਾ ਖੇਡ ਰਹੇਗੀ, ਨਾ ਚਾਲਾਂ ਤੇ ਨਾ ਖਿਡਾਰੀ। ਰੱਬ ਸੱਚਾ ਸਾਡੇ ਦੇਸ਼ ਪੰਜਾਬ ਨੂੰ ਹਮੇਸ਼ਾ ਸਲਾਮਤ ਰੱਖੇ, ਸਾਡੀ ਧਰਤੀ ਉੱਤੇ ਆਪਣੀਆਂ ਰਹਿਮਤਾਂ ਤੇ ਨਿਮਤਾਂ ਦੀ ਛਾਂ ਰੱਖੇ। ਸਾਡਾ ਸੋਹਣਾ ਪੰਜਾਬ ਤੇ ਪਿਆਰਾ ਪਾਕਿਸਤਾਨ ਹਮੇਸ਼ਾ ਆਬਾਦ ਰਹਿਣ। ਰੱਬ ਸੱਚਾ ਇੱਥੋਂ ਦੇ ਵਸਨੀਕਾਂ ਨੂੰ ਹਰ ਉਹ ਨਿਮਤ ਅਤਾ ਕਰੇ ਜਿਹੜੀ ਇਹਨਾਂ ਲਈ ਆਸਾਨੀਆਂ ਦਾ ਬਾਸ ਬਣੇ। ਇਸ ਦੁਆ ਨਾਲ ਇਜਾਜ਼ਤ ਦਿਓ ਕਿ ਸਾਡੇ ਦੇਸ਼ ਉੱਤੇ ਰੱਬ ਸੱਚੇ ਦੀਆਂ ਰਹਿਮਤਾਂ ਨਾਜ਼ਰ ਹੁੰਦੀਆਂ ਰਹਿਣ ਤੇ ਇੱਥੋਂ ਦੇ ਲੋਕ ਹਮੇਸ਼ਾ ਹੱਸਦੇ ਖੇਡਦੇ ਰਹਿਣ। ਕੱਲ੍ਹ ਫੇਰ ਮਿਲਾਂਗੇ ਤੇ ਗੱਲਾਂ ਸਾਂਝੀਆਂ ਕਰਾਂਗੇ। ਅੱਜ ਲਈ ਇੰਨਾ ਹੀ, ਇਜਾਜ਼ਤ ਦਿਓ। ਰੱਬ ਰੱਖਾ।